PPTV ਦੇ ਨਾਲ ਮੀਆਂ ਆਸਫ ਅਲੀ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਹੈ ਇੱਕ ਹਿੰਦੂ ਜੋੜਾ ਔਰ ਨਿਊਲੀ ਮੈਰਿਡ ਕਪਲ ਜਿਹਨੂੰ ਅਸੀਂ ਕਹਿੰਦੇ ਹਨ ਵਿਆਹੀ ਵਰੀ ਨਵੀਂ ਵਿਆਹੀ ਵੋਟੀ ਜਿਹੜੀ ਹੈ ਉਹ ਆਏ ਆ ਇੱਥੇ ਤੇ ਇਹਨਾਂ ਕੋਲੋਂ ਹੀ ਜਾਣਦੇ ਆ ਸ਼ਾਦੀ ਕਦੋਂ ਹੋਈ ਇਹਨਾਂ ਦੀ ਤੇ ਇੱਥੇ ਆਉਣ ਦਾ ਇਹਨਾਂ ਨੇ ਕਦੋਂ ਫੈਸਲਾ ਕੀਤਾ। ਕੀ ਨਾਮ ਜੀ ਤੁਹਾਡਾ? अविनाश कुकरेजा। ਵੈਲਕਮ ਇੱਥੇ ਪਾਕਿਸਤਾਨ ਚ। थैंक यू सो मच। ਕਿਹੜੇ ਇਲਾਕੇ ਤੋਂ ਆਏ ਹੋ? छत्तीसगढ़ रायपुर। ਛੱਤੀਸਗੜ੍ਹ ਰਾਜ। ਤੁਹਾਡਾ ਕੀ ਨਾਮ ਜੀ? कृष्णा अविनाश कुकरेजा। ਤੇ ਸ਼ਾਦੀ ਤੁਹਾਡੀ ਕਦੋਂ ਹੋਈ ਸੀ? शदानी दरबार। ਕਿੰਨਾ ਅਰਸਾ ਪਹਿਲੇ ਸ਼ਾਦੀ ਹੋਈ ਤੁਹਾਡੀ? 5 months बिफोर। ਅੱਛਾ 5 महीने पहले। ਅੱਛਾ ਤੇ ਤੁਸੀਂ ਫਿਰ ਕੀ ਫੈਸਲਾ ਕੀਤਾ ਹੋਇਆ ਸੀ ਜਿਹੜਾ ਇੱਥੇ ਆਏ? यहाँ के पहले की गुरुजी के साथ यहाँ पे अपने पुराने पूर्वज के तीर्थ स्थल वगैरह पे दर्शन कर यहाँ से शुरुआत करके फिर आगे यहाँ पहले शुरुआत करना है। ਅੱਛਾ ਯਾਨੀ ਕਿ ਤੁਸੀਂ ਆਪਣੀ ਜਿਹੜੀ ਨਵੀਂ ਜ਼ਿੰਦਗੀ ਆ ਸ਼ਾਦੀशुदा ਲਾਈਫ ਆ ਉਹਦੀ ਸ਼ੁਰੂਆਤ ਜਿਹੜੀ ਹੈ ਇੱਥੋਂ ਕਰਨ ਆਏ ਆ। ਜ਼ਾਹਿਰੀ ਗੱਲ ਆ ਹਰ ਬੰਦੇ ਦਾ ਆਪਣਾ ਇੱਕ ਮਜ਼ਹਬੀ ਮੁਕਾਮ ਹੁੰਦਾ ਨਾ, ਮਜ਼ਹਬੀ ਸਥਾਨ ਹੁੰਦਾ ਜਿੱਥੇ ਜਾ ਕੇ ਉਹਨੇ ਕਰਨਾ ਹੁੰਦਾ। ਜਿਵੇਂ ਸਾਡੇ ਕੀ ਹੁੰਦੇ ਆ ਵਿਆਹ ਸ਼ਾਦੀਆਂ ਤਾਂ ਅਸੀਂ ਉਮਰਾ ਕਰਨ ਜਾਂਦੇ ਆ ਫੌਰੀ ਤੌਰ ਤੇ ਹੱਜ ਕਰਨ, ਐਵੇਂ ਹੀ ਇੱਥੇ ਆਏ ਆ। ਅੱਛਾ ਪਹਿਲੇ ਵੀ ਕਦੀ ਆਏ ਹੋ ਪਾਕਿਸਤਾਨ? 5 साल पहले। ਅੱਛਾ ਉਦੋਂ ਇਕੱਲੇ ਆਏ ਸੀ? अकेले। ਤੇ ਤੁਸੀਂ ਵੀ ਪਹਿਲੇ ਕਦੀ ਪਾਕਿਸਤਾਨ ਆਏ? नहीं मैं इंडियन हूँ, मेरा पहली बार ही है एक्सपीरियंस। ਅੱਛਾ ਪਹਿਲੀ ਵਾਰੀ ਆਣਾ। ਚਲੋ ਇਹ ਤਾਂ ਵੈਸੇ ਬੜੀ ਚੰਗੀ ਗੱਲ ਨਹੀਂ ਕਿ ਤੁਸੀਂ ਵਿਆਹ ਦੇ ਸਦਕੇ ਤੁਸੀਂ ਆ ਗਏ ਪਾਕਿਸਤਾਨ। हाँ बस 5 महीने हुए और बस ये साईं जी के कृपा से और हम लोग यहाँ पे आए हैं। ਤੇ ਪਾਕਿਸਤਾਨ ਦੇ ਬਾਰੇ ਚ ਪਹਿਲੇ ਵੀ ਕਦੀ ਸੋਚਿਆ ਸੀ, ਕਦੀ ਸੀਗਾ ਕਿ ਕਦੀ ਚੱਕਰ ਲੱਗੇਗਾ? कभी ज़िंदगी में भी नहीं सोचा था कि इतना सुनहरा मौका मिलेगा इस धरती पे आने का, लेकिन साईं जी की रहमत से ये सब पॉसिबल हुआ। ਬਿਲਕੁਲ ਜੀ ਇਹ ਤੇ ਤੁਹਾਨੂੰ ਆਣਾ। ਅੱਛਾ ਤੇ ਤੁਸੀਂ ਹੁਣ ਜਦੋਂ ਪਹਿਲੇ ਆਏ ਸੀਗੇ ਉਦੋਂ ਇੱਥੇ ਪਾਕਿਸਤਾਨ ਚ ਕੀ ਦੇਖਿਆ ਸੀ? अपने पूर्वज जहाँ पे हमारे बड़ों ने जन्म लिया, यहाँ के हमारे प्राचीन मंदिर, हर जगह वहाँ पे दर्शन करने का मौका मिला। आज ये सब फिर से एक बार फिर से मौका मिला है गुरुजी के साथ यहाँ पे यात्रा पे आके। मौका बहुत सुनहरा, बहुत अच्छा लग रहा है। ਅੱਛਾ ਤੁਹਾਡੇ ਜਿਹੜੇ ਵੱਡੇ ਆ ਉਹ ਇੱਥੋਂ ਗਏ ਸੀ? जी। ਕਦੋਂ ਗਏ ਸੀ? 20-25 साल हो गए। ਬਹਰਹਾਲ ਜੀ ਤੁਸੀਂ ਹੁਣ ਆਏ ਹੋ ਤੇ ਇੱਥੇ ਤੁਹਾਡਾ ਇਸ ਵਾਰੀ ਇੱਕ ਕਿਸਮ ਦਾ ਹਨੀਮੂਨ ਵੀ ਆ ਤੁਹਾਡਾ ਤੇ ਇੱਥੇ ਕੀ ਪਲਾਨ ਕੀ ਸੋਚਿਆ? बस अपने मंदिर बड़ों का आशीर्वाद लेना है, इसलिए यहाँ पे गुरुजी के साथ हैं। पहली यात्रा गुरुजी के साथ। ਯਾਰ ਉਸ ਤੋਂ ਇਲਾਵਾ ਘੁੰਮ ਫਿਰ ਵੀ ਲਈਓ ਥੋੜਾ ਜਿਹਾ। बस दर्शन कर लें वही बहुत है हमारे लिए। ਤੇ ਕੋਈ ਸ਼ਾਪਿੰਗ ਦਾ ਵੀ ਸੋਚਿਆ ਇੱਥੋਂ? नहीं ऐसा कुछ भी नहीं सोच के, बस मेन जो है अंदर दिल के अंदर कि बस साईं जी का वो देखे हम लोग फर्स्ट टाइम, वो है मेन। नहीं तो कोई यादगार कोई चीज़ नहीं लेके जाएंगे? वो अब देखते हैं। ਅੱਛਾ ਵੈਸੇ ਪਾਕਿਸਤਾਨ ਦਾ ਤੁਹਾਨੂੰ ਕੀ ਚੰਗਾ ਲੱਗਦਾ ਸੀ ਪਹਿਲੇ? ਕਦੀ ਸੁਣਿਆ ਹੋਵੇਗਾ ਨਾਮ ਜਦੋਂ ਪਾਕਿਸਤਾਨ। शदानी दरबार वो अच्छा लगता ਤੇ ਉਵੇਂ ਕਦੀ YouTube ਤੇ ਜਾਂ ਕਦੀ ਫਿਲਮਾਂ ਡਰਾਮੇ ਰਾਹੀਂ ਪਾਕਿਸਤਾਨ ਦੇਖਿਆ ਤੁਸੀਂ? है। हाँ देखा है ना, गदर वगैरह इन सब मूवीज़ में जी। ਤੇ ਪਾਕਿस्तानी ਸ਼ਹਿਰਾਂ ਚੋਂ ਵੀ ਪਤਾ ਕਿਹੜੇ ਸ਼ਹਿਰ ਦਾ ਕਿਸੇ ਦਾ ਨਾਮ ਆਂਦਾ? पिताफिंड, डहर की रोहिड़ी, ये सब। जहाँ हमारे प्राचीन मंदिर हैं वहाँ के यूट्यूब्स वगैरह में फ़ोटोज़ वगैरह हम लोग दर्शन करते रहते हैं। भले रास्ते बंद हों, फ़ोन के ज़रिए आजकल की टेक्नोलॉजी से दर्शन करते रहते हैं, आशीर्वाद मिलते रहता है। आज वो यहाँ आके वही अवसर मिला है। ਅੱਛਾ ਚਲੋ ਇੱਕ ਹੋਰ ਪਰਸਨਲ ਜਿਹਾ ਸਵਾਲ ਵੀ ਕਰ ਲਈਏ ਕਿ ਇਹ ਦੱਸੋ ਤੁਹਾਡੀ ਅਰੇਂਜ ਮੈਰਿਜ ਹੈ ਕਿ ਲਵ ਮੈਰਿਜ ਹੈ? अरेंज मैरिज। ਅਰੇਂਜ ਮੈਰਿਜ। हमारे मालिक की दया, गुरुजी की रहमत से हम एक हुए हैं। ਨਹੀਂ ਬੜੀ ਖੂਬਸੂਰਤ ਜੋੜੀ ਹੈ ਜੀ, ਬੜੇ ਅੱਛੇ ਲੱਗ ਰਹੇ ਆ ਦੋਵੇਂ ਜਣੇ ਤੇ ਖੁਸ਼ ਰਹੋ ਫਿਰੋ ਤੁਰੋ ਵੀ। ਤੇ ਅਰੇਂਜ ਮੈਰਿਜ ਇਹ ਤੁਹਾਡੇ ਮਾਪਿਓ ਦੀ ਪਸੰਦ ਸੀ? जी हाँ, दोनों के। ਅੱਛਾ ਤੇ ਰਿਸ਼ਤੇਦਾਰ ਸੀ ਤੁਸੀਂ? नहीं। ਅੱਛਾ ਯਾਨੀ ਕਿ ਗੈਰ ਸੀ? ਬਹਰਹਾਲ ਬੜੀ ਅੱਛੀ ਗੱਲ ਆ, ਮੈਨੂੰ ਬੜਾ ਅੱਛਾ ਲੱਗਿਆ ਕਿ ਆਏ ਆ ਤੇ ਹੁਣ ਜ਼ਾਹਿਰ ਆ ਪਾਕਿਸਤਾਨ ਚ ਆਏ ਆ, ਦੇਖਣਗੇ ਵੀ ਅੱਗੇ ਤੇ ਅਗਲੀ ਵਾਰੀ ਵੀ ਆਓ ਤੇ ਅਗਲੀ ਵਾਰੀ ਜਦੋਂ ਆਣਾ ਵਾ ਤੁਸੀਂ ਤੇ ਆਪਣੇ ਨਾਲ ਬੱਚਿਆਂ ਨੂੰ ਵੀ ਲੈ ਕੇ ਆਣਾ ਵਾ। मालिक की रहमत होगी फिर